वालेकुम जी। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਨਾਲ ਦੋ ਮਹਾਨ ਹਸਤੀਆਂ ਜਿਹੜੀਆਂ ਨੇ ਉਹ ਜੁੜੀਆਂ ਨੇ ਤੇ ਅਮਨ ਪੰਜਾਬੀ ਵਿਹੜੇ ਦੇ ਵਿੱਚ ਅਸੀਂ ਉਹਨਾਂ ਦਾ ਦਿਲ ਦੀਆਂ ਡੂੰਘਾਈਆਂ ਤੇ ਜਿਹੜਾ ਉਹ ਸਵਾਗਤ ਕਰਦੇ ਹਾਂ ਤੇ ਉਹਨਾਂ ਦਾ ਧੰਨਵਾਦ ਕਿ ਉਹਨਾਂ ਆਪਣੇ ਕੀਮਤੀ ਟਾਈਮ ਦੇ ਵਿੱਚ ਸਾਨੂੰ ਅੱਜ ਰਮਜ਼ਾਨ ਮੁਬਾਰਕ ਦੇ ਵਿੱਚ ਟਾਈਮ ਦਿੱਤਾ। ਤੇ ਅੱਜ ਦਾ ਜਿਹੜਾ ਸੈਸ਼ਨ ਹੈ ਉਹ ਨਾਤ ਦੇ ਹਵਾਲੇ ਨਾਲ ਹੋ ਸੀ ਤੇ ਮੇਰੇ ਨਾਲ ਜਿਹੜੀ ਸ਼ਖਸੀਅਤ ਜੁੜੀ ਨੇ ਉਹ ਪੰਜਾਬੀ ਅਦਬ ਦਾ ਇੱਕ ਮਹਾਨ ਨਾਂ ਨੇ ਤੇ ਪੰਜਾਬੀ ਸ਼ਾਇਰੀ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਨਾਂ ਗਿਣਿਆ ਜਾਂਦਾ ਹੈ ਤੇ ਉਹ ਕਿਸੇ ਤਾਰਫ ਦੇ ਮੁਤਾਜ ਨਹੀਂ। ਮੇਰੇ ਜੇ ਬੰਦੇ ਵਾਸਤੇ ਉਹਨਾਂ ਦੀ ਸ਼ਾਨ ਚ ਕਹਿਣਾ ਜਾਂ ਉਹਨਾਂ ਦਾ ਤਾਰਫ ਕਰਨਾ ਕਰਾਣਾ ਮੇਰੇ ਅੱਖਰ ਨਹੀਂ ਉਹ ਸਾਥ ਦੇ ਰਹੇ। ਤੇ ਉਹ ਆਰਜੇ ਵੀ ਰਹੇ ਨੇ, ਰੇਡੀਓ ਪਾਕਿਸਤਾਨ ਦਾ ਇੱਕ ਵੱਡਾ ਨਾਮ ਹੀ ਨੇ ਤੇ ਉਹਨਾਂ ਦਾ ਅੱਜ ਧੰਨਵਾਦ ਕਿ ਉਹ ਜਨਾਬ ਸਾਡੇ ਅਮਨ ਸਟੂਡੀਓ ਵਿੱਚ ਆਏ ਤੇ ਉਹਨਾਂ ਸਾਡੇ ਇਸ ਪ੍ਰੋਗਰਾਮ ਨੂੰ ਅਮਨ ਪੰਜਾਬੀ ਵਿਹੜੇ ਦੇ ਵਿੱਚ ਉਹ ਪਧਾਰੇ ਤੇ ਅਸੀਂ ਉਹਨਾਂ ਦਾ ਫਿਰ ਤੋਂ ਧੰਨਵਾਦ ਕਰਦੇ ਹਾਂ। ਤੇ ਰੋਜ਼ਾਂ ਦਾ ਮਹੀਨਾ ਚੱਲ ਰਿਹਾ ਤੇ ਇਸ ਦੇ ਵਿੱਚ ਅਸਾਂ ਕਿਹਾ ਕਿ ਚਲੋ ਅੱਜ ਉਹ ਆਏ ਨੇ ਤੇ ਉਹਨਾਂ ਕੋਲ ਅਸੀਂ ਇੱਕ ਨਾਤ ਸੁਣ ਲਵਾਂਗੇ, ਉਹਨਾਂ ਦੀ ਅੱਜ ਪ੍ਰੋਗਰਾਮ ਰਿਕਾਰਡ ਕਰ ਲਈਏ ਤੇ ਇਹ ਸਾਡਾ ਜਿਹੜਾ ਪ੍ਰੋਗਰਾਮ ਹੈ ਅੱਜ ਦਾ ਬੜੇ ਅਰਸੇ ਬਾਅਦ ਜਿਹੜਾ ਸਾਰੇ ਮਿੱਤਰਾਂ ਦੇ ਸਾਹਮਣੇ ਅਸੀਂ ਪੇਸ਼ ਕਰ ਰਹੇ ਹਾਂ। ਤੇ ਮੈਂ ਤਾਰਫ ਕਰਾਂਦਾ ਜਾਵਾਂ ਅਹਿਮਦ ਹਯਾਤ ਬਲੋਚ ਸਾਹਿਬ ਜਿਹੜੇ ਸਾਡੇ ਵੀਰ ਨੇ, ਵੱਡੇ ਵੀਰ ਨੇ, ਸਾਡੇ ਤੋਂ ਸੀਨੀਅਰ ਨੇ। ਇੱਕ ਪੰਜਾਬੀ ਦੇ ਵਿੱਚ ਉਹਨਾਂ ਦਾ ਨਾਮ ਹੈ, ਬਹੁਤ ਸਾਰੀਆਂ ਕਿਤਾਬਾਂ ਵੀ ਉਹਨਾਂ ਦੀ ਪੰਜਾਬੀ ਹਵਾਲੇ ਦੇ ਨਾਲ ਆ ਚੁੱਕੀਆਂ ਨੇ ਤੇ ਉਸ ਦੇ ਨਾਲ ਜੁੜੇ ਨੇ ਜਨਾਬ ਮੇਰੇ ਸੰਗੀ, ਮੇਰੇ ਦੋਸਤ, ਆਪਣੇ ਲਾਲੀਆਂ ਸ਼ਹਿਰ ਦੀ ਇੱਕ ਪੰਜਾਬੀ ਹਵਾਲੇ ਦੇ ਨਾਲ, ਪੰਜਾਬੀ ਦੋੜੇ ਦੇ ਹਵਾਲੇ ਨਾਲ, ਗਜ਼ਲ ਤੇ ਮਨਕਬਤ ਦੇ ਹਵਾਲੇ ਨਾਲ ਉਹਨਾਂ ਦਾ ਵੀ ਇੱਕ ਵੱਡਾ ਨਾਂ ਹੈ ਪੰਜਾਬੀ ਅਦਬ ਦੇ ਵਿੱਚ। ਤੇ ਮੈਂ ਸਭ ਤੋਂ ਪਹਿਲੇ ਆਪਣੀ ਇੱਕ ਨਾਤ ਹਜ਼ੂਰ ਪਾਕ ਦੀ ਸ਼ਾਨ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ਤੇ ਉਸ ਤੋਂ ਬਾਅਦ ਫਿਰ ਮੈਂ ਖਾਨ ਸਾਹਿਬ ਨੂੰ ਕਹਾਂਗਾ ਕਿ ਉਹ ਆਪਣੇ ਹਜ਼ੂਰ ਪਾਕ ਨਾਲ ਜਿਹੜੀਆਂ ਮੁਹੱਬਤਾਂ ਨੇ ਉਹ ਸਾਂਝੀਆਂ ਕਰਨ। ਤੇ ਮਦੀਨੇ ਵੱਲ ਮੇਰਾ ਵੀ ਸਫ਼ਰ ਹੋ ਜਾਂਦਾ, ਗੁੰਬਦੇ ਖਿਜ਼ਰਾ ਥੱਲੇ ਮੇਰਾ ਵੀ ਕਿਆਮ ਹੋ ਜਾਂਦਾ, ਗੁੰਬਦੇ ਖਿਜ਼ਰਾ ਥੱਲੇ ਬਹਿ ਕੇ ਲਿਖਤਾ ਨਾਤਾਂ ਹਜ਼ੂਰ ਦੀਆਂ, ਹਜ਼ੂਰ ਦੇ ਸਨਾਖਾਨਾ ਵਿੱਚ ਮੇਰਾ ਵੀ ਨਾਮ ਹੋ ਜਾਂਦਾ, ਜन्नत ਦੀ ਵਾਦੀ ਪੜਦਾ ਮੈਂ ਦਰੂਦੋ ਸਲਾਮ ਦੇ ਨਗਮੇ, जन्नत दी वादी पढ़दा दरूदो सलाम दे नगमे, साकी कौसर दे अगर हथों नसीब जाम हो जांदा, मेरे वेड़े भी हनेरे हुंदे जहन्नम वासल, मेरे वेड़े दे भी हनेरे हुंदे जहन्नम वासल, मदनी चंद मेरे घर दा मेहमान दरो बाम हो जांदा, गुरबत पाइयां बेड़ियां मेरे पैरां दे विच, गुरबत ਪਾਈਆਂ ਬੇੜੀਆਂ ਮੇਰੇ ਪੈਰਾਂ ਦੇ ਵਿੱਚ, ਚੁੰਮਦਾ ਰੋਜ਼ੇ ਦੀਆਂ ਜਾਲੀਆਂ ਜੇ ਇੰਤਜ਼ਾਮ ਹੋ ਜਾਂਦਾ, ਮੈਂ ਖੁਸ਼ਕਿਸਮਤ ਸਮਝਦਾ ਆਪਣੇ ਆਪ ਨੂੰ ਤਲਤ, ਮੈਂ ਖੁਸ਼ਕਿਸਮਤ ਸਮਝਦਾ ਆਪਣੇ ਆਪ ਨੂੰ ਤਲਤ, ਆਕਾ ਦੀ ਸਮਾਤਾਂ ਨੂੰ ਕਲਾਮ ਮੇਰਾ ਜੇ ਕਬੂਲ ਹੋ ਜਾਂਦਾ, ਮਦੀਨੇ ਵੱਲ ਮੇਰਾ ਸਫ਼ਰ ਵੀ ਸੁਬਹ ਸ਼ਾਮ ਹੋ ਜਾਂਦਾ। ਤੇ ਮੈਂ ਹੁਣ ਖਾਨ ਸਾਹਿਬ ਨਾਲ ਬੇਨਤੀ ਕਰਾਂਗਾ, ਗੁਜ਼ਾਰਿਸ਼ ਕਰਾਂਗਾ ਕਿ ਹਜ਼ੂਰ ਦੀ ਸ਼ਾਨ ਦੇ ਵਿੱਚ ਇਹ ਮਹੀਨਾ ਹੀ ਬਰਕਤਾਂ ਵਾਲਾ ਹੈ, ਦੇ ਵਿੱਚ ਕੁਰਾਨ ਨਾਜ਼ਿਲ ਹੋਇਆ ਹਜ਼ੂਰ ਪਾਕ ਸੱਲੱਲਾਹੁ ਅਲੈहि ਵਸੱਲਮ ਤੇ ਖਾਨ ਸਾਹਿਬ ਫਿਰ ਆਪਣੀ ਹਜ਼ੂਰ ਪਾਕ ਨਾਲ ਮੁਹੱਬਤਾਂ ਸਾਂਝੀਆਂ ਕਰੋ। सब तो पहले दुरूद पाक की अल्लाहुम्मा सल्ली अला मुहम्मद व आले मुहम्मद। ना दा मतलब है कि दिन होवे या रातां होवन, दिन होवे या रातां होवन, दिन होवे या रातां होवन, पाक नबी दियां बातां, वाह जी वाह वाह, दिन होवे या रातां होवन, पाक नबी दियां बातां होवन, दिल विच होवे विरद नबी दा, वाह जी वाह, दिल विच होवे विरद नबी दा, होठां उत्ते नातां होवन, वाह जी वाह वाह। हजूर पाक नाल मोहब्बत होंदी है, ਉਹ ਦਿਲ ਕਿਹੜਾ ਹੈ, ਉਹ ਜ਼ੁਬਾਨ ਕਿਹੜੀ ਜਿਹੜੀ ਹਜ਼ੂਰ ਪਾਕ ਨਾਲ ਮੁਹੱਬਤ ਨਾ ਕਰੇ, ਉਹਨਾਂ ਦੀ ਸਨਾਖਾਨੀ ਨਾ ਕਰੇ। ਬੇਸ਼ੱਕ ਦਿਲ ਵਿੱਚ ਹੋਵੇ ਵਿਰਦ ਨਬੀ ਦਾ, ਹੋਠਾਂ ਉੱਤੇ ਨਾਤਾਂ ਹੋਵਣ, ਜਾਵਾਂਗਾ ਮੈਂ ਸ਼ਹਿਰ ਮਦੀਨੇ, ਵਾਹ ਜੀ ਜਾਵਾਂਗਾ ਮੈਂ ਸ਼ਹਿਰ ਮਦੀਨੇ, ਭਾਵੇਂ ਲੰਮੀਆਂ ਬਾਤਾਂ, ਵਾਹ 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 ਵਾਹ, ਜਾਵਾਂਗਾ ਮੈਂ ਸ਼ਹਿਰ ਮਦੀਨੇ, ਭਾਵੇਂ ਲੰਮੀਆਂ ਬਾਤਾਂ ਹੋਵਣ, ਤੇ ਨਾਮ ਨਬੀ ਦਾ ਆ ਜਾਵੇ ਤੇ, ਨਾਮ ਨਬੀ ਦਾ ਆ ਜਾਵੇ ਤੇ, ਅੱਖਾਂ ਚੋਂ ਬਰਸਾਤਾਂ, ਵਾਹ ਜੀ ਵਾਹ, ਕੀ ਮੁਹੱਬਤ ਹੈ। ਨਾਮ ਨਬੀ ਦਾ ਆ ਜਾਵੇ ਤੇ, ਅੱਖਾਂ ਚੋਂ ਬਰਸਾਤਾਂ ਹੋਵਣ, ਤੇ ਸ਼ੇਰ ਸੁਣਨਾ ਪਾਕ ਨਬੀ ਦੇ ਮਾਨੀ ਸੋਹਣੇ, ਵਾਹ ਜੀ ਵਾਹ,
ਪਾਕ ਨਬੀ ਦੇ ਮਾਨੀ ਸੋਹਣੇ ਭਾਵੇਂ ਜੋ ਵੀ ਜ਼ਾਤਾਂ ਵਾਹ ਜੀ ਵਾਹ। ਦੇਖੋ ਹਜ਼ੂਰ ਪਾਕ ਨਾਲ ਮੁਹੱਬਤ ਹੈ, ਕਿੱਥੇ ਬਿਲਾਲ ਹਬਸ਼ੀ ਹੈ, ਉਹਦੇ ਵਿੱਚ ਜ਼ਾਤ ਪਾਤ ਕੋਈ ਨਹੀਂ, ਸੋਹਣਾ ਕੋਝਾ ਕੋਈ ਨਹੀਂ, ਚਿੱਟਾ ਗੋਰਾ ਜੀ ਬੇਸ਼ੱਕ ਕੌਣ ਬਲੋਚ, ਕੌਣ ਜੱਟ, ਕੌਣ ਰਾਈ, ਕੌਣ ਗੁੱਜਰ, ਕੌਣ ਫਲਾਣਾ। ਗੱਲ ਤਾਂ ਇਹ ਹੈ ਕਿ ਮੁਹੱਬਤ ਹਜ਼ੂਰ ਨਾਲ ਹੋਣੀ ਚਾਹੀਦੀ। ਪਾਕ ਨਬੀ ਦੇ ਮਾਨੀ ਸੋਹਣੇ, ਪਾਕ ਨਬੀ ਦੇ ਮਾਨੀ ਸੋਹਣੇ ਭਾਵੇਂ ਜੋ ਵੀ ਜ਼ਾਤਾਂ ਹੋਵਣ, ਮਕਤਾ ਕੇ ਕਮਲੀ ਵਾਲੇ ਨਾਲ ਬਲੋਚਾ, ਕਮਲੀ ਵਾਲੇ ਨਾਲ ਬਲੋਚਾ, ਜੰਨਤ ਵਿੱਚ ਮੁਲਾਕਾਤਾਂ। ਵਾਹ ਜੀ ਵਾਹ ਵਾਹ, ਕੀ ਬਾਤ ਹੈ। ਹਰ ਦਿਲ ਦਾ ਅਰਮਾਨ ਹੈ ਕਿ ਹਜ਼ੂਰ ਪਾਕ ਨੂੰ ਵੇਖਿਆ ਜਾਵੇ। ਅਸੀਂ ਹਜ਼ੂਰ ਪਾਕ ਨੂੰ ਵੇਖੇ ਬਗੈਰ ਸਾਡੇ ਦਿਲਾਂ ਵਿੱਚ ਇਤਨੀਆਂ ਮੁਹੱਬਤਾਂ ਨੇ ਤੇ ਖਾਨ ਸਾਹਿਬ ਜਦੋਂ ਉਸ ਹਸਤੀ ਨੂੰ ਵੇਖਣਾ, ਮਾਸ਼ਾਅੱਲਾ ਕੀ ਬਾਤ ਹੈ ਜੀ, ਕੀ ਬਾਤ ਹੈ। ਸਾਡੀ ਤਾਂ ਅੱਲਾਹ ਦੁਆ ਸਾਰਿਆਂ ਹੈ ਨੂੰ ਇੱਕ ਤਾਂ ਜੰਨਤ ਚ ਮੁਲਾਕਾਤ ਉਹਨਾਂ ਨਾਲ ਹੋਵੇ, ਜੰਨਤ ਵਿੱਚ ਮੁਲਾਕਾਤਾਂ ਹੋਵੇ। ਕਮਲੀ ਵਾਲੇ ਨਾਲ ਬਲੋਚਾ, ਜੰਨਤ ਵਿੱਚ ਮੁਲਾਕਾਤਾਂ ਹੋਵਣ, ਦੇ ਹੋਵੇ ਜਾਂ ਰਾਤਾਂ ਹੋਵਣ, ਪਾਕ ਨਬੀ ਦੀਆਂ ਬਾਤਾਂ ਹੋਣ। ਵਾਹ ਜੀ ਵਾਹ, ਕੀ ਬਾਤ ਹੈ ਖਾਨ ਸਾਹਿਬ। ਬਹੁਤ ਸ਼ੁਕਰੀਆ ਜਨਾਬ, ਤੁਸੀਂ ਅੱਜ ਸਾਡੇ ਜਿਹੜਾ ਨਾ ਇਮਾਨਤਾ ਦਾ ਕਰ ਦਿੱਤਾ ਹਜ਼ੂਰ ਨਾਲ ਇਹ ਗੱਲਾਂ ਕਰਵਾ ਕੇ ਕਿ ਹਜ਼ੂਰ ਪਾਕ ਨਾਲ ਜਿਹੜੀ ਸਾਡੀ ਮੁਲਾਕਾਤ ਹੈ ਉਹਨਾਂ ਨੂੰ ਅਸੀਂ ਨਹੀਂ ਦੇਖਿਆ, ਨਹੀਂ ਵੇਖਿਆ, ਲੇਕਿਨ ਉੱਥੇ ਤੇ ਅੱਲਾਹ ਸਾਨੂੰ ਇਹ ਨਸੀਬ ਕਰੇ ਕਿ ਹਜ਼ੂਰ ਜੰਨਤ ਵਿੱਚ ਸਾਡੇ ਨਾਲ ਉਹਨਾਂ ਨਾਲ ਸਾਡੀ ਮੁਲਾਕਾਤ ਹੋਵੇ। ਤੇ ਹੁਣ ਅਗਲੀ ਜਿਹੜੀ ਹੈ ਮੈਂ ਉਦਾਸ਼ ਕਰਾਂਗਾ ਹਾਜੀ ਬਸ਼ੀਰੁੱਦੀਨ ਸਾਹਿਬ ਨੂੰ ਕਿ ਉਹ ਸਾਨੂੰ ਅੱਜ ਕੀ ਦਾਨ ਕਰ ਰਹੇ ਜੀ। ਹਾਜੀ ਸਾਹਿਬ जी बिस्मिल्लाहिर्रहमानिर्रहीम। मैं अपनी हाज़री वास्ते अपने आका दे शहर दा नाम तो इब्तिदा करसांगे। सोचा विच शाम मदीना। वाह जी वाह। सोचा विच शाम मदीना, सोचा विच शाम मदीना, चुम्मा तेरा नाम मदीना। सोचा विच शाम मदीना, चुम्मा तेरा नाम मदीना, पलका नाल बुहारी दे के करना है इतराम मदीना। माशाअल्लाह। पलका नाल बुहारी दे के, पलका नाल बुहारी दे के करना है इतराम मदीना। अल्लाह नूर दी चादर घलदा है, अल्लाह नूर दी चादर घलदा है, तेरे कान ए राम मदीना। वाह 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 वाह, क्या बात है हाजी साहब। अल्लाह नूर दी चादर घलदा है, तेरे कान ए राम मदीना। भुल गई जन्नत अखियां नू, भुल गई जन्नत अखियां नू, वेख के सुबह शाम मदीना। वाह जी वाह वाह, जन्नत में बुला भुल गई जन्नत अखियां नू, वेख के सुबह शाम मदीना। गुंबदे खिजरा नाल ठांदा, गुंबदे खिजरा नाल ठांदा, तेरा की मकाम मदीना। वाह जी वाह, तेरा की मकाम मदीना। नदीम अखियां ते टुर के आसाम मिल जावे पैगाम। वाह जी वाह, सदा जदों नदीम अखियां ते टुर के जासा, सदे दी गल, नदीम अखियां ते टुर के जासा, मिल जावे पैगाम मदीना। ਤੇ ਸੱਜਣੋ ਮਿੱਤਰੋ, ਅੱਜ ਦਾ ਸਾਡਾ ਛੋਟਾ ਜਿਹਾ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ ਹੈ ਤੇ ਤੁਸੀਂ ਅੱਗੇ ਵੀ ਸਾਡਾ ਮਾਣ ਤਰਾਨ ਵਧਾਉਂਦੇ ਹੋ, ਆਪਣੇ ਕਮੈਂਟਸ ਕਰਦੇ ਹੋ। ਬੜਾ ਅੱਛਾ ਲੱਗਦਾ ਹੈ ਕਿ ਅਸੀਂ ਜਦੋਂ ਇਹ ਮਾਂ ਬੋਲੀ ਦਾ ਪ੍ਰੋਗਰਾਮ ਕਰਦੇ ਹਾਂ ਤੇ ਸਾਡਾ ਤਾਂ ਇਹ ਮਿਸ਼ਨ ਹੈ ਕਿ ਅਸੀਂ ਮਾਂ ਬੋਲੀ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਕਰੀਏ। ਤੇ ਸਾਡੇ ਅੱਜ ਮਿੱਤਰ ਸਾਡੇ ਨਾਲ ਮੌਜੂਦ ਸਨ, ਮੈਂ ਉਹਨਾਂ ਦਾ ਫਿਰ ਧੰਨਵਾਦ ਕਰਨਾ ਕਿ ਉਹਨਾਂ ਅੱਜ ਫਿਰ ਆਪਣੇ ਪੰਜਾਬੀ ਵਿਹੜੇ ਨੂੰ ਆਪਣੇ ਜਿਹੜੇ ਨੇ ਉਹ ਦਰਸ਼ਨ ਕਰਾਏ, ਸਾਡੇ ਕੋਲ ਆਏ, ਸਾਡਾ ਮਾਣ ਤਰਾਨ ਵਧਾਇਆ। ਤੇ ਇਨਸ਼ਾਅੱਲਾ ਇਹ ਜਿਹੜਾ ਵਿੱਚੋਂ ਤੁਹਾਡੇ ਨਾਲ ਸਾਡਾ ਰਾਬਤਾ ਸਿਲਸਿਲਾ ਟੁੱਟ ਗਿਆ ਸੀ, ਇਨਸ਼ਾਅੱਲਾ ਤਾਲਾ ਇਹ ਈਦ ਤੋਂ ਬਾਅਦ ਜਿਹੜਾ ਰਮਜ਼ਾਨ ਮੁਬਾਰਕ ਦਾ ਮਹੀਨਾ ਬਬਰਕਤ ਜਾ ਰਿਹਾ, ਤੁਸੀਂ ਆਪਣੀਆਂ ਮੁਹੱਬਤਾਂ ਕਰੋ, ਆਪਣੇ ਰੋਜ਼ੇ ਰੱਖੋ, ਨਮਾਜ਼ਾਂ ਰੱਖੋ ਤੇ ਇਹ ਜੰਨਤ ਜਾਣ ਦਾ ਜਿਹੜਾ ਇਹ ਮਹੀਨਾ ਤੇ ਵੱਧ ਤੋਂ ਵੱਧ ਫਿਰ ਆਪਣੇ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ ਦਰੂਦਾਂ ਦੇ ਜਿਹੜੇ ਨਜ਼ਰਾਨੇ ਨੇ ਉਹ ਇਸ ਮਦੀਨੇ 'ਚ ਭੇਜੋ ਤਾਂ ਕਿ ਸਾਡੀ ਤੁਹਾਡੀ ਸਾਰਿਆਂ ਦੀ ਜਿਹੜੀ ਹੈ ਉਹ ਬਖਸ਼ਿਸ਼ ਦਾ ਇੱਕ ਵਸੀਲਾ ਬਣ ਜਾਵੇ। ਤੇ ਅਗਲੇ ਪ੍ਰੋਗਰਾਮ ਤੱਕ ਫਿਰ ਰਿਆਜ਼ ਅੱਲਾਹ ਨੂੰ ਦਿਓ ਇਜਾਜ਼ਤ। ਰੱਬ ਰੱਖ।